ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਮਾਫ ਕਰਨਾ ਕਿ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਰਾਜਕਰਨਵੀਰ ਸਿੰਘ ਜੀ। ਰਾਜਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਦੇਖ ਰਹੇ ਸਾਡੇ ਸਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਪਡੇਟ ਕੈਲੀਫੋਰਨੀਆ ਦੇ ਵਿੱਚ ਅੱਜ 10 ਦਸੰਬਰ ਦਿਨ ਬੁੱਧਵਾਰ ਹੈ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਪਾਲ ਕੌਰ ਜੋਹਲ, ਸਤਨਾਮ ਸਿੰਘ ਤਾਤਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ ਰਿਸ਼ਪਾਲ ਕੌਰ ਜੋਹਲ ਐਂਟੀਲੋਪ, ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਜੋਗਾ ਸਿੰਘ ਪੁਰੇਵਾਲ ਔਰੰਗਵੈਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਪਰਮਜੀਤ ਸਿੰਘ ਦਾਖਾ ਬਰਕਲੇ ਤੇ ਗੁਰਨੇਕ ਸਿੰਘ ਬਾਗੜੀ ਫ੍ਰੈਸਨੋ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਪਹਿਲੀ ਖਬਰ ਤੇ ਨਜ਼ਰ ਮਾਰੀਏ। ਰਾਸ਼ਟਰਪਤੀ ਟਰੰਪ ਹੁਣਾਂ ਨੇ ਐਲਾਨ ਕੀਤਾ, ਦੱਸਿਆ ਆ ਵੀ ਵੈਨੇਜ਼ੁਏਲਾ ਦੇ ਤੱਟ ਦੇ ਨਜ਼ਦੀਕ ਇੱਕ ਆਇਲ ਟੈਂਕਰ ਆ, ਉਸ ਨੂੰ ਯੂਐਸ ਨੇ ਆਪਣੇ ਕੰਟਰੋਲ ਦੇ ਵਿੱਚ ਲੈ ਲਿਆ ਆ। ਇਸ ਕਰਨ ਦੇ ਨਾਲ ਮੁਲਕ ਦੇ ਨਾਲ, ਜੋ ਵੈਨੇਜ਼ੁਏਲਾ ਦੇ ਨਾਲ ਜੋ ਤਣਾਅ ਆਲਰੇਡੀ ਰਿਸ਼ਤਿਆਂ ਦੇ ਵਿੱਚ ਹੈਗਾ ਆ, ਉਹਦੇ ਨਾਲ ਹੋਰ ਵਾਧਾ ਜਿਹੜਾ ਉਹ ਹੋਊਗਾ। ਟਰੰਪ ਉਹਨਾਂ ਨੇ ਕਿਹਾ ਲਾਰਜ ਟੈਂਕਰ, ਵੈਰੀ ਲਾਰਜੈਸਟ ਵਨ ਐਵਰ ਸੀਜ਼ਡ ਐਕਚੁਅਲੀ। ਅਟਾਰਨੀ ਜਨਰਲ ਪੈਮ ਬੌਂਡੀ ਉਹਨਾਂ ਨੇ ਐਕਸ ਦੇ ਉੱਤੇ ਵੀਡੀਓ ਵੀ ਬਾਅਦ ਦੇ ਵਿੱਚ ਪੋਸਟ ਕੀਤੀ ਵੀ ਕਿਸ ਤਰੀਕੇ ਦੇ ਨਾਲ ਆਰਮਡ ਪਰਸਨਲ ਉਹ ਸ਼ਿਪ ਦੇ ਉੱਤੇ ਜਿਹੜਾ ਹੈਲੀਕਾਪਟਰ ਦੇ ਜ਼ਰੀਏ ਪਹੁੰਚਦੇ ਨੇ ਤੇ ਡੈਕ ਦੇ ਵਿੱਚ ਗਨਸ ਡਰਾ ਕਰਕੇ ਉਸ ਨੂੰ ਆਪਣੀ ਕਬਜ਼ੇ ਦੇ ਵਿੱਚ ਲੈ ਲੈਂਦੇ ਨੇ। ਉਹਨਾਂ ਨੇ ਕਿਹਾ ਵੀ FBI, ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨ ਤੇ US ਕੋਸਟ ਗਾਰਡ ਉਹਨਾਂ ਦੇ ਨਾਲ ਡਿਪਾਰਟਮੈਂਟ ਆਫ ਵਾਰ ਦੀ ਸਪੋਰਟ ਦੇ ਨਾਲ ਇਸ ਸੀਜ਼ਰ ਵਾਰੰਟ, ਜੋ ਕਿ ਕੱਚੇ ਤੇਲ ਦੇ ਇਸ ਟੈਂਕਰ ਦੇ ਵਿੱਚ ਜਿਹੜਾ ਕੱਚਾ ਤੇਲ ਜਾ ਰਿਹਾ ਸੀ, ਉਸ ਨੂੰ ਟਰਾਂਸਪੋਰਟ ਕਰ ਰਿਹਾ ਸੀ ਈਰਾਨ ਤੇ ਵੈਨੇਜ਼ੁਏਲਾ ਦੇ ਦਰਮਿਆਨ, ਜਿਸ ਦੇ ਉੱਤੇ ਸੈਂਕਸ਼ਨ ਲੱਗੀਆਂ ਹੋਈਆਂ ਆ, ਉਸ ਨੂੰ ਆਪਣੇ ਕਾਬੂ ਦੇ ਵਿੱਚ ਲੈ ਲਿਆ ਹੈਗਾ ਆ। ਕਹਿੰਦੇ ਵੀ ਇਹ ਜਿਹੜਾ ਗੈਰ ਕਾਨੂੰਨੀ ਸ਼ਿਪਿੰਗ ਨੈਟਵਰਕ ਚੱਲ ਰਿਹਾ ਆ ਤੇਲ ਨੂੰ, ਕੱਚੇ ਤੇਲ ਨੂੰ ਬਾਹਰ ਦੀਆਂ ਜਿਹੜੀਆਂ ਫੋਰਨ ਟੈਰਰਿਸਟ ਆਰਗੇਨਾਈਜੇਸ਼ਨ ਦੇ ਦਰਮਿਆਨ, ਇਸ ਦੇ ਉੱਤੇ ਕਾਬੂ ਪਾਉਣ ਦੇ ਲਈ ਇਹ ਸਾਰਾ ਕੁਛ ਕਦਮ ਜਿਹੜਾ ਉਹ ਚੁੱਕਿਆ ਗਿਆ ਹੈਗਾ ਆ। ਕਹਿੰਦੇ ਵੀ ਇਸ ਦੇ ਨਾਲ ਗਲੋਬਲ ਸਪਲਾਈ ਦੇ ਉੱਤੇ ਕੀ ਅਸਰ ਹੋਊਗਾ ਉਸ ਦੇ ਬਾਰੇ ਜੇ ਕੋਈ ਅੰਦੇਸ਼ਾ ਨਹੀਂ ਹੈਗਾ। ਮੇਨ ਰੈਵਨਿਊ ਸੋਰਸ ਵੈਨੇਜ਼ੁਏਲਾ ਦਾ ਕੱਚਾ ਤੇਲ ਆ, ਆਇਲ ਆ, ਕਾਫੀ ਜ਼ਿਆਦਾ ਦੁਨੀਆ ਦੇ ਵਿੱਚ ਕਹਿ ਸਕਦੇ ਵੀ ਵੈਨੇਜ਼ੁਏਲਾ ਦੇ ਵਿੱਚ ਕੱਚਾ ਤੇਲ ਨਿਕਲਦਾ ਆ ਤੇ ਉਹੀ ਹੁਣ ਉੱਥੋਂ ਦੇ ਲੋਕਾਂ ਲਈ ਵੀ ਗਲੇ ਦੀ ਹੱਡੀ ਬਣ ਗਿਆ, ਕਿਉਂਕਿ ਜਿਹੜੇ ਮਡੂਰੋ ਹੋਣੀ ਆ ਉਹ ਛੱਡਦੇ ਨਹੀਂ ਆ। ਰੂਸ ਵਾਲੇ ਉਹਨਾਂ ਦੇ ਨਜ਼ਦੀਕ ਆ ਰਹੇ ਆ, ਈਰਾਨ ਨੂੰ ਇਹ ਜਿਹੜਾ ਤੇਲ ਵੇਚ ਰਹੇ ਸੀ, ਸੋ ਉਸੇ ਦਰਮਿਆਨ ਜਿਹੜਾ ਆ ਉਹਨਾਂ ਨੇ ਕਾਬੂ ਕਰ ਲਿਆ। ਉਹਨਾਂ ਨੂੰ ਇਹ ਪੁੱਛਿਆ ਗਿਆ ਵੀ ਤੇਲ ਦਾ ਕੀ ਬਣੂਗਾ, ਟਰੰਪ ਹੁਣਾਂ ਨੇ ਹੱਸ ਕੇ ਕਿਹਾ ਵੀ ਵਿਲ ਕੀਪ ਇਟ, ਆਈ ਗੈਸ, ਵੀ ਆਪਾਂ ਹੀ ਜਿਹੜਾ ਹੁਣ ਤੇਲ ਆ ਉਹ ਰੱਖ ਲਵਾਂਗੇ। ਸੋ ਵੈਨੇਜ਼ੁਏਲਾ ਦੇ ਤੇਲ ਦੇ ਉੱਤੇ ਕਹਿ ਸਕਦੇ ਹਾਂ ਵੀ ਸ਼ਾਇਦ ਅਮਰੀਕਾ ਦੀ ਅੱਖ ਵੀ ਹੈਗੀ ਆ, ਜਿਹਦੇ ਕਰਕੇ ਉੱਥੇ ਵੀ ਤਖਤਾ ਪਲਟਣ ਦੀ ਜਿਹੜੀਆਂ ਕੋਸ਼ਿਸ਼ਾਂ ਲਗਾਤਾਰ ਅਮਰੀਕਾ ਦੁਆਰਾ ਚੱਲ ਰਹੀਆਂ ਨੇ ਜੀ। ਅਗਲੀ ਖਬਰ ਕੈਲੀਫੋਰਨੀਆ ਦੇ ਵਿੱਚ ਕਾਰੋਬਾਰ ਦੇ ਨਾਲ ਜੁੜੀ ਆ ਰਹੀ ਹੈ। ਕੈਲੀਫੋਰਨੀਆ ਬੇਸਡ ਇੱਕ ਪੀਜ਼ਾ ਚੇਨ ਹੈ ਜਿਨ੍ਹਾਂ ਨੇ ਬੈਂਕਰਪਸੀ ਜਿਹੜੀ ਆ ਫਾਈਲ ਕਰ ਦਿੱਤੀ ਹੈ ਤੇ ਇਹ ਪੀਜ਼ਾ ਚੇਨ ਜਿਹੜੀ ਆ ਉਹ ਫਾਰਮਰ ਟੈਨਿਸ ਚੈਂਪੀਅਨ ਮਾਈਕਲ ਚੈਂਗ ਦੀ ਜਿਹੜਾ ਬ੍ਰਦਰ ਆ ਉਹਨਾਂ ਵੱਲੋਂ ਚਲਾਈ ਜਾ ਰਹੀ ਸੀ ਤੇ NBA ਸਟਾਰ ਕੇਵਿਨ ਡੋਰੈਂਟ ਬਾਰੇ ਕਿਹਾ ਜਾ ਰਿਹਾ ਕਿ ਉਹ ਇਹਨੂੰ ਬੈਕ ਕਰ ਰਹੇ ਸਨ ਤੇ ਇਹਨਾਂ ਨੇ ਬੈਂਕਰਪਸੀ ਫਾਈਲ ਕੀਤੀ ਆ। ਲਿਟਲ ਬਰਾਊਨ ਬਾਕਸ ਪੀਜ਼ਾ ਜਿਹੜਾ ਕਿ ਪੇਰੈਂਟ ਕੰਪਨੀ ਆ ਪਾਇਓਲੋਜੀ ਦੀ, ਇਹਨਾਂ ਨੇ ਚੈਪਟਰ 11 ਦੀ ਬੈਂਕਰਪਸੀ ਜਿਹੜੀ ਆ ਪ੍ਰੋਟੈਕਸ਼ਨ ਫਾਈਲ ਕੀਤੀ ਆ ਤੇ ਇਹਨਾਂ ਨੇ ਜਿਹੜੀ ਲਿਸਟਿੰਗ ਐਸੈਟਸ ਦੱਸੇ ਗਏ ਨੇ ਉਹ ਤਕਰੀਬਨ $1 ਲੱਖ ਤੋਂ ਜਿਹੜੇ ਆ ਉਹ $10 ਲੱਖ ਤੱਕ ਤੇ ਲਾਇਬਿਲਿਟੀਜ਼ ਜਿਹੜੀਆਂ ਨੇ 1 ਮਿਲੀਅਨ ਤੋਂ ਲੈ ਕੇ 10 ਮਿਲੀਅਨ ਦੇ ਵਿੱਚ ਦੱਸੀਆਂ ਨੇ, ਜਿਹੜੀਆਂ ਕਿ ਜਿਹਦੇ ਕਿ ਤਕਰੀਬਨ 200 ਤੋਂ ਵੱਧ ਜਿਹੜੇ ਕ੍ਰੈਡੀਟਰਸ ਨੇ ਦੱਸੇ ਗਏ ਨੇ। ਤੇ ਇਹ ਦੱਸਿਆ ਗਿਆ ਕਿ ਇਹ ਜਿਹੜੀ ਕਾਰਲ ਚੈਂਗ ਨੇ ਫਾਊਂਡ ਕੀਤੀ ਸੀ 2011 ਦੇ ਵਿੱਚ ਤੇ ਉਸ ਤੋਂ ਬਾਅਦ ਜਿਹੜਾ ਕਸਟਮਰਸ ਇੱਥੇ ਆਪ ਕਰਾਫਟ ਕਰਦੇ ਸੀਗੇ, ਮਤਲਬ ਆਪ ਦੱਸਦੇ ਸੀਗੇ ਕਿ ਪੀਜ਼ਾ ਤੁਸੀਂ ਇਸ ਤਰ੍ਹਾਂ ਦਾ ਬਣਾਉਣਾ। ਆਪਾਂ ਨੂੰ ਪਤਾ ਹੀ ਹੈ ਪਾਇਓਲੋਜੀ ਦੇ ਵਿੱਚ ਬਹੁਤ ਸਾਰੇ ਲੋਕ ਸ਼ੌਕੀਨ ਨੇ ਪਾਇਓਲੋਜੀ ਦੇ,
ਤਾਂ ਉਹ ਕਹਿੰਦੇ ਕਿ ਕਾਰੋਬਾਰ ਬਹੁਤ ਵਧੀਆ ਚੱਲ ਰਿਹਾ ਸੀ। ਤਕਰੀਬਨ ਵੈਬਸਾਈਟ ਦੇ ਦੱਸਣ ਦੇ ਮੁਤਾਬਕ, ਬਿਜ਼ਨਸ ਇਨਸਾਈਡਰ ਰਿਪੋਰਟਸ ਦੇ ਦੱਸਣ ਦੇ ਮੁਤਾਬਕ, ਇੱਕ ਹੋਰ ਵੈਬਸਾਈਟ ਆ ਰੈਸਟੋਰੈਂਟ ਬਿਜ਼ਨਸ, ਉਹਨਾਂ ਨੇ ਦੱਸਿਆ ਕਿ ਇਹਨਾਂ ਦੀਆਂ 103 ਲੋਕੇਸ਼ਨਾਂ ਸੀਗੀਆਂ। ਜਿਹੜੀਆਂ 200 ਤੋਂ ਵੱਧ ਯੂਐਸ ਦੇ ਵਿੱਚ ਸੀਗੀਆਂ, ਜਿਨ੍ਹਾਂ ਦੇ ਵਿੱਚ 40 ਜਿਹੜੀਆਂ ਲੋਕੇਸ਼ਨਾਂ ਸੀਗੀਆਂ ਉਹ ਇਕੱਲੇ ਕੈਲੀਫੋਰਨੀਆ ਦੇ ਵਿੱਚ ਸੀਗੀਆਂ, ਜਿਹੜੀਆਂ ਕਿ ਬਹੁਤ ਵਧੀਆ ਕੰਮ ਕਰ ਰਹੀਆਂ ਸਨ। ਪਰ ਟੈਕਸਸ, ਫਲੋਰੀਡਾ, ਓਰੇਗਨ, ਨੇਵਾਡਾ, ਪੁerto ਰੀਕੋ ਦੇ ਵਿੱਚ ਜਿਹੜੀਆਂ, ਤੇ ਹਵਾਈ ਦੇ ਵਿੱਚ, ਇਹਨਾਂ ਦੇ ਵਿੱਚੋਂ ਕਹਿੰਦੇ ਕੰਪਨੀ ਨੂੰ ਕੋਈ ਜ਼ਿਆਦਾ ਬਿਜ਼ਨਸ ਜਿਹੜਾ ਉਹ ਨਹੀਂ ਸੀ ਆ ਰਿਹਾ। ਹੁਣ ਜਿਹੜੇ ਸਟੋਰ ਨੇ ਉਹ ਕਿੰਨਾ ਚਿਰ ਓਪਨ ਰਹਿਣਗੇ ਇਹਦੇ ਬਾਰੇ ਹਾਲੇ ਅਨਕਲੀਅਰ ਆ। ਬੈਂਕਰਪਸੀ ਪ੍ਰੋਸੀਡਿੰਗਸ ਦੇ ਦਰਮਿਆਨ ਓਪਨ ਰਹਿਣਗੇ ਜਾਂ ਨਹੀਂ ਰਹਿਣਗੇ, ਇਹਦੇ ਬਾਰੇ ਵੀ ਜਿਹੜਾ ਉਹ ਅਨਕਲੀਅਰ ਆ। ਸੋ ਡੁਰੈਂਟ ਬਾਰੇ ਕਿਹਾ ਜਾਂਦਾ ਹੈ ਕਿ ਉਹ ਜਿਹੜੇ ਇਸ ਟਾਈਮ ਹਿਊਸਟਨ ਰੌਕਟਸ ਦੇ ਲਈ ਪਲੇ ਕਰਦੇ ਨੇ, ਤੇ ਉਹਨਾਂ ਨੇ NBA ਟਾਈਟਲ ਵੀ ਜਿਹੜੇ 2 ਜਿੱਤੇ ਹੋਏ ਨੇ। ਪਰ ਕੰਪਨੀ ਨੇ ਜਿਹੜਾ ਉਹ ਅੱਜ ਪੀਜ਼ਾ ਸੈਕਟਰ ਦੇ ਵਿੱਚ ਕੰਮ ਕਰਦੇ, ਜਾਂ ਕਹਿ ਲਓ ਕੰਪਨੀਆਂ ਨੇ ਉਹਨਾਂ ਨੂੰ ਹੈਰਾਨ ਕਰ ਦਿੱਤਾ ਕਿ ਬਈ ਇੱਕਦਮ ਇਸ ਕੰਪਨੀ ਨੇ ਆ ਕੇ ਲਿਟਲ ਬਰਾਊਨ ਬਾਕਸ ਪੀਜ਼ਾ ਨੇ ਬੈਂਕਰਪਸੀ ਜਿਹੜੀ ਆ ਉਹ ਫਾਈਲ ਕਰ ਦਿੱਤੀ ਹੈ ਚੈਪਟਰ 11 ਦੀ। ਜੀ। ਵੈਸਟ ਕੋਸਟ ਤੋਂ ਖਬਰ ਇਹ ਆ ਰਹੀ ਆ ਪ੍ਰਵੀਨ ਜੀ, ਜੀ। ਪੈਸੀਫਿਕ ਨਾਰਥ ਵੈਸਟ ਦੇ ਵਿੱਚ ਇੱਕ ਐਟਮੋਸਫੇਰਿਕ ਹੂੰ। ਰਿਵਰ, ਅਸਮਾਨੀ ਦਰਿਆ ਜਿਹੜਾ ਆਵੇਗਾ, ਜਿਸ ਕਰਕੇ ਕਈ ਥਾਵਾਂ ਦੇ ਉੱਤੇ ਫਲੱਡਸ ਦੀ ਸੰਭਾਵਨਾ ਪ੍ਰਗਟਾਈ ਗਈ ਆ ਵੀ ਉੱਥੇ ਹੜ੍ਹ ਵਰਗੀ ਸਥਿਤੀ ਬਣ ਸਕਦੀ ਆ। ਵਾਸ਼ਿੰਗਟਨ ਸਟੇਟ ਦੇ ਜਿਹੜੇ ਗਵਰਨਰ ਆ ਉਹਨਾਂ ਨੇ ਉੱਥੇ ਐਮਰਜੈਂਸੀ ਡਿਕਲੇਅਰ ਕਰ ਦਿੱਤੀ ਆ। ਬੌਬ ਫਰਗੂਸਨ, ਉਹਨਾਂ ਨੇ ਸਟੇਟ ਦੇ ਜਿਹੜੇ ਨੈਸ਼ਨਲ ਗਾਰਡ ਆ, ਤਕਰੀਬਨ 300 ਨੈਸ਼ਨਲ ਗਾਰਡ ਆ, ਉਹਨਾਂ ਨੂੰ ਫਲੱਡਿੰਗ ਨੂੰ ਰਿਸਪੌਂਡ ਕਰਨ ਦੇ ਲਈ, ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਮਦਦ ਦੇ ਲਈ, ਜਾਂ ਹੜ੍ਹਾਂ ਤੋਂ ਕਿੱਦਾਂ ਕਾਬੂ ਪਾਇਆ ਜਾਵੇ, ਜਾਂ ਕਿੱਦਾਂ ਦੀ ਸਥਿਤੀ ਚਾਹੀਦੀ ਹੈ, ਹੈਲਪ ਚਾਹੀਦੀ ਆ, ਉਹਦੇ ਲਈ ਉਹਨਾਂ ਨੂੰ ਐਕਟੀਵੇਟ ਆਲਰੇਡੀ ਕਰ ਦਿੱਤਾ ਆ। ਗਵਰਨਰ ਵਾਸ਼ਿੰਗਟਨ ਦੇ ਬੌਬ ਫਰਗੂਸਨ, ਉਹਨਾਂ ਨੇ ਸਟੇਟ ਵਾਈਡ ਐਮਰਜੈਂਸੀ ਜਿਹੜੀ ਉਹ ਡਿਕਲੇਅਰ ਕੀਤੀ ਆ। ਕਾਫੀ ਭਾਰੀ ਮੀਂਹ ਪੈਸੀਫਿਕ ਨਾਰਥ ਵੈਸਟ ਸਟੇਟ ਦੇ ਵਿੱਚ ਪੈਣ ਜਾ ਰਿਹਾ ਆ, ਐਟਮੋਸਫੇਰਿਕ ਰਿਵਰ ਦੇ ਜਿਹੜਾ ਉਹ ਚੱਲਦੇ ਆ। ਸੋ ਇਹ ਜਿਹੜੀ ਮੀਂਹ ਆ ਉਹਦੇ ਨਾਲ ਕਹਿੰਦੇ ਵੀ ਕਈ ਤਰੀਕੇ ਦੇ ਜਿਹੜੇ ਮਡ ਸਲਾਈਡ ਆ ਉਹ ਹੋ ਸਕਦੇ ਆ, ਰੋਡਸ ਜਿਹੜੀਆਂ ਆ ਉਹ ਰੁੜ ਸਕਦੀਆਂ ਨੇ, ਤੇ ਵਹੀਕਲਸ ਜਿਹੜੇ ਆ ਉਹ ਸਬਮਰਜ ਹੋ ਸਕਦੇ ਨੇ। ਕਈ ਥਾਵਾਂ ਦੇ ਉੱਤੇ ਇਦਾਂ ਦੀਆਂ ਆਲਰੇਡੀ ਸਥਿਤੀ ਬਣੀਆਂ ਪਈਆਂ ਆ। ਇੱਕ ਔਰਟਿੰਗ ਵਾਸ਼ਿੰਗਟਨ ਦਾ ਸ਼ਹਿਰ ਆ, ਉੱਥੇ ਆਲਰੇਡੀ ਲੋਕਾਂ ਨੂੰ ਇਵੈਕੂਏਸ਼ਨ ਆਰਡਰਸ ਆ ਉਹਨਾਂ ਦਾ ਸਾਹਮਣਾ ਕਰਨਾ ਪੈ ਰਿਹਾ ਆ। ਉੱਥੇ 2-3 ਤਰ੍ਹਾਂ ਦੇ ਲੈਵਲ ਰੱਖੇ ਗਏ ਆ। ਲੈਵਲ 2 ਵੀ ਤਿਆਰ ਰਹੋ, ਲੈਵਲ 3 ਦਾ ਮਤਲਬ ਆ ਵੀ ਹੁਣੇ ਜਿਹੜਾ ਉਹ ਤੁਸੀਂ ਨਿਕਲ ਜਾਓ। ਸੋ ਵਾਸ਼ਿੰਗਟਨ ਸਟੇਟ ਦੇ ਔਰਟਿੰਗ ਇਲਾਕੇ ਦੇ ਵਿੱਚ ਆਲਰੇਡੀ ਲੈਵਲ 3 ਬਾਰੇ ਇਵੈਕੂਏਸ਼ਨ ਆਰਡਰਸ ਘਰ ਨੂੰ ਛੱਡ ਕੇ ਜਾਣ ਦੇ ਲਈ ਦੱਸ ਦਿੱਤਾ ਗਿਆ ਹੈਗਾ ਆ। ਸੋ ਨੈਸ਼ਨਲ ਗਾਰਡਸ ਵੀ ਜਿਹੜੇ ਆ ਇਸੇ ਕਰਕੇ ਲਾਏ ਗਏ ਹੈਗੇ ਆ। ਸੋ ਫਰਗੂਸਨ ਨੇ ਨਾਲ ਹੀ ਮਦਦ ਦੇ ਲਈ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਗੁਹਾਰ ਲਾਈ ਆ ਵੀ ਡੈਮੋਕ੍ਰੇਟ ਗਵਰਨਰਸ ਉਹਨਾਂ ਨੇ ਕਿਹਾ ਆ ਵੀ ਭਾਈ ਟਰੰਪ ਐਡਮਿਨਿਸਟ੍ਰੇਸ਼ਨ ਇਸ ਮੌਕੇ ਸਾਡੀ ਜਿਹੜੀ ਆ ਉਹ ਮਦਦ ਕਰੇ। ਆਲਰੇਡੀ ਇਸ ਸਟੇਟ ਦੇ ਨਾਲ ਵੀ ਪੰਗਾ ਜਿਹੜਾ ਉਹ ਪੈ ਚੁੱਕਾ ਹੈਗਾ ਆ, ਖਾਸ ਕਰਕੇ ਸੈਂਚੁਰੀ ਸਿਟੀਜ਼ ਦੀਆਂ ਜਿਹੜੀਆਂ ਪਾਲਿਸੀਜ਼ ਆ ਉਸ ਨੂੰ ਲੈ ਕੇ ਵੀ। ਉਹ ਟਰੰਪ ਹੁਣਾਂ ਦੇ ਜਿਹੜੇ ਮਾਸ ਡੈਪੋਟੇਸ਼ਨ ਦਾ ਐਫਰਟ ਆ ਉਸ ਦੇ ਵਿੱਚ ਇਸ ਸੂਬੇ ਦੀ ਸਰਕਾਰ ਨੇ, ਗਵਰਨਰ ਨੇ ਉਦੋਂ ਮਦਦ ਨਹੀਂ ਸੀ ਕੀਤੀ। ਸੋ ਹੁਣ ਦੇਖਦੇ ਹਾਂ ਵੀ ਕੀ ਟਰੰਪ ਹੁਣੀ ਫਸੇ ਹੋਏ ਲੋਕਾਂ ਦੀ, ਜਿਨ੍ਹਾਂ ਨੂੰ ਐਮਰਜੈਂਸੀ ਦੇ ਅੰਡਰ ਜਾਣਾ ਪੈ ਰਿਹਾ, ਜਾਂ ਜਿਹੜੇ ਇਵੈਕੂਏਟ ਹੋਣਗੇ, ਜਾਂ ਜਿਨ੍ਹਾਂ ਦਾ ਨੁਕਸਾਨ ਹੋਣ ਜਾ ਰਿਹਾ ਆ, ਵੀ ਉਹ ਇਸ ਮੌਕੇ ਉਹਨਾਂ ਦੀ ਕਿੰਨੀ ਕੁ ਮਦਦ ਜਿਹੜੀ ਉਹ ਕਰਦੇ ਨੇ। ਜੀ। ਅਗਲੀ ਖਬਰ ਜਿਹੜੀ ਆ ਉਹਨਾਂ ਲੋਕਾਂ ਦੇ ਨਾਲ ਜੁੜੀ ਹੋਈ ਹੈ ਜਿਹੜੇ ਇਮੀਗ੍ਰੇਸ਼ਨ ਦੀਆਂ ਜਦੋਂ ਰੇਡਸ ਹੋ ਰਹੀਆਂ ਸਨ, ਤਾਂ ਉਹਨਾਂ ਦਾ ਜਿਹੜਾ ਫੈਡਰਲ ਏਜੰਟਸ ਦੇ ਨਾਲ ਆਮੋ ਸਾਹਮਣਾ ਹੋਇਆ, ਜਾਂ ਉਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਡਿਟੇਨ ਕਰ ਲਿਆ ਗਿਆ। ਯੂਐਸ ਸਿਟੀਜ਼ਨਸ ਜਿਹੜੇ ਕਿ ਉਹਨਾਂ ਨੇ ਟੈਸਟੀਫਾਈਡ ਕੀਤਾ ਮੈਂਬਰ ਆਫ ਸੈਨੇਟ ਦੇ ਸਾਹਮਣੇ ਤੇ ਹਾਊਸ ਦੇ ਵਿੱਚ, ਜਦੋਂ ਉਹਨਾਂ ਨੇ ਦੱਸਿਆ ਵੀ ਉਹਨਾਂ ਦਾ ਜਦੋਂ ਫੈਡਰਲ ਇਮੀਗ੍ਰੇਸ਼ਨ ਅਥਾਰਟੀਜ਼ ਦੇ ਨਾਲ ਜਦੋਂ ਵੀ ਉਹਨਾਂ ਦਾ ਪੰਗਾ ਪਿਆ। ਇੱਕ ਜਿਹੜੇ ਆਰਮੀ ਵੈਟਰਨ ਨੇ ਜਾਰਜ ਰੇਟਸ, ਉਹਨਾਂ ਨੇ ਕਿਹਾ ਵੀ ਮੈਂ ਇੱਕ ਯੂਐਸ ਸਿਟੀਜ਼ਨ ਹਾਂ ਤੇ ਮੈਂ ਵੈਟਰਨ ਹਾਂ, ਪਰ ਮੈਨੂੰ ਲੱਗਦਾ ਵੀ ਇਹ ਕੋਈ ਚੀਜ਼ ਮਾਇਨੇ ਨਹੀਂ ਰੱਖਦੀ ਜਦੋਂ ਉਹਨਾਂ ਨੇ ਮੈਨੂੰ ਅਰੈਸਟ ਕੀਤਾ ਸੀਗਾ। ਸੋ ਉਸ ਤੋਂ ਬਾਅਦ ਉਹ ਕਹਿੰਦੇ ਕਿ ਮੈਂ ਉਹਨਾਂ ਨੂੰ ਗੁਹਾਰ ਵੀ ਲਾਈ, ਮੈਂ ਉਹਨਾਂ ਨੂੰ ਕਿਹਾ ਕਿ ਮੈਂ ਬਈ ਇਸ ਤਰ੍ਹਾਂ ਯੂਐਸ ਆਰਮੀ ਦੇ ਵਿੱਚ ਸਰਵ ਕੀਤਾ, ਤੇ ਪਰ ਕਹਿੰਦੇ ਵੀ ਉਸ ਚੀਜ਼ ਦਾ ਕੋਈ ਫਾਇਦਾ ਨਹੀਂ ਹੋਇਆ। ਇਸੇ ਤਰ੍ਹਾਂ ਜਿਹੜੇ ਜੇਨ ਫਿਗੋਰਾ ਨੇ ਸ਼ਿਕਾਗੋ ਦੇ ਰਹਿਣ ਵਾਲੇ, ਉਹਨਾਂ ਨੂੰ ਵੀ ਜਿਹੜਾ ਉਹਨਾਂ ਨੇ ਵੀ ਆਪਣੇ ਆਪ ਨੂੰ ਟੈਸਟੀਫਾਈਡ ਕੀਤਾ, ਤੇ ਉਹਨਾਂ ਨੇ ਕਿਹਾ ਵੀ ਜਦੋਂ ਫੈਡਰਲ ਏਜੰਟਸ ਇਸ ਤਰ੍ਹਾਂ ਦੀ ਕਾਰਵਾਈ ਕਰ ਰਹੇ ਸਨ ਤਾਂ ਉਦੋਂ ਮੈਂ ਆਪਣੇ ਆਪ ਬਾਰੇ ਦੱਸਿਆ, ਤੇ ਪਰ ਕਹਿੰਦੇ ਵੀ ਮੈਨੂੰ ਕੋਈ ਇਸ ਤਰ੍ਹਾਂ ਦਾ ਯੂਐਸ ਸਿਟੀਜ਼ਨ ਹੋਣ ਦਾ ਕੋਈ ਲਾਭ ਨਹੀਂ ਹੋ ਸਕਿਆ, ਜਾਂ ਕਹਿ ਲਓ ਕਿ ਉਹਨਾਂ ਨੇ ਮੇਰੀ ਇੱਕ ਗੱਲ ਵੀ ਜਿਹੜੀ ਉਹ ਨਹੀਂ ਸੁਣੀ। ਉਹ ਕਹਿੰਦੇ ਵੀ ਤਕਰੀਬਨ 20 ਤੋਂ ਵੱਧ ਜਿਹੜੀਆਂ ਸੈਨੇਟ ਪਰਮਾਨੈਂਟ ਸਬ ਕਮੇਟੀਜ਼ ਨੇ ਜਿਹੜੀਆਂ ਇਨਵੈਸਟੀਗੇਟ ਕਰ ਰਹੀਆਂ ਨੇ ਰਿਪੋਰਟਸ ਨੂੰ, ਜਿੱਥੇ ਇਹ ਦੇਖਿਆ ਗਿਆ ਕਿ ਯੂਐਸ ਸਿਟੀਜ਼ਨਸ ਦੇ ਜਿਹੜੇ ਅਖਤਿਆਰ ਨੇ
ਉਹਨਾਂ ਨੂੰ ਕਿਵੇਂ ਕਿਸ ਤਰੀਕੇ ਦੇ ਨਾਲ ਪ੍ਰਭਾਵਿਤ ਕੀਤਾ ਗਿਆ ਐਕਸਟਰਾ ਜੁਡੀਸ਼ੀਅਲ ਇਮੀਗ੍ਰੇਸ਼ਨ ਡਿਟੈਂਸ਼ਨਸ ਜਿਹੜੀਆਂ ਹੋਈਆਂ ਨੇ ਯੂਐਸ ਸਿਟੀਜ਼ਨਸ ਦੀਆਂ। ਸੋ ਇਹਦੀ ਪੂਰੀ ਰਿਪੋਰਟ ਦਾ ਜਿਹੜਾ ਨਾਂ ਉਹ ਇਹ ਹੈ ਕਿ ਐਕਸਪਲੇਨਿੰਗ examining the Trump administration's extrajudicial immigration detentions of US citizens। ਸੋ ਉਹ ਕਹਿੰਦੇ ਵੀ ਇਹ ਜਿਹੜੀਆਂ ਚੀਜ਼ਾਂ ਨੇ ਇਹ ਯੂਐਸ ਸਿਟੀਜ਼ਨਸ ਦੇ ਨਾਲ ਜੇਕਰ ਹੁੰਦੀਆਂ ਨੇ ਤਾਂ ਉਹ ਬੁਰੀ ਤਰ੍ਹਾਂ ਦੇ ਨਾਲ ਹਰਟ ਹੁੰਦੇ ਨੇ ਤੇ ਬਲਕਿ ਕਿਸੇ ਵੀ ਹਿਊਮਨ ਰਾਈਟ ਦੇ ਨਾਲ ਕਹਿੰਦੇ ਵੀ ਇਸ ਤਰ੍ਹਾਂ ਦੀ ਜਿਹੜੀ ਉਹ ਨਹੀਂ ਹੋਣੀ ਚਾਹੀਦੀ, ਵਾਇਲੇਸ਼ਨ ਨਹੀਂ ਹੋਣੀ ਚਾਹੀਦੀ। ਇਹ ਰਿਪੋਰਟ ਇਹ ਵੀ ਕਹਿੰਦੀ ਹੈ ਵੀ ਜਿਹੜੇ ਅਮਰੀਕਾ ਦੇ ਵਿੱਚ ਜਿਹੜੀਆਂ ਇਸ ਤਰ੍ਹਾਂ ਦੇ ਹਾਲਾਤ ਬਣ ਰਹੇ ਨੇ। ਸੈਨੇਟਰ ਰਿਚਰਡ ਜਿਹੜੇ ਨੇ ਉਹ ਇਸ ਕਮੇਟੀ ਦੇ ਵਿੱਚ ਸੀਗੇ ਜਿਹੜੀ ਹੀਅਰਿੰਗ ਕਰ ਰਹੀ ਸੀ ਜਾਂ ਜਿਹੜੀ ਸੁਣ ਰਹੀ ਸੀਗੀ। ਉਹਨਾਂ ਨੇ ਕਿਹਾ ਵੀ ਇਹਦੇ ਨਾਲ ਲੋਕਾਂ ਨੂੰ ਜਿਹੜਾ ਅਮਰੀਕਾ ਦੇ ਵਿੱਚ ਭਰੋਸਾ ਉਹਨੂੰ ਵੀ ਸੱਟ ਵੱਜੀ ਆ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਸੈਕਟਰੀ ਜਿਹੜੇ ਕ੍ਰਿਸਟੀ ਨੋਇਮ ਨੇ ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਇਸ ਕਾਰੇ ਦੇ ਲਈ ਅਸ਼ੇਮਡ ਹੋਣਾ ਚਾਹੀਦਾ। ਸੋ ਉਹਨੂੰ ਗਾਰਸੀਆ ਤਾਂ ਇੱਥੋਂ ਤੱਕ ਕਹਿੰਦੇ ਨੇ ਜਿਹੜੇ ਰੋਬਰਟ ਗਾਰਸੀਆ ਨੇ ਜਿਹੜੇ ਕਿ ਕਾਂਗਰਸਮੈਨ ਨੇ ਉਹ ਕਹਿੰਦੇ ਵੀ ਇਹ ਜਿਹੜੇ ਵਾਕਿਆਂ ਤੋਂ ਬਾਅਦ ਉਹਨਾਂ ਨੂੰ ਆਪਣੇ ਜਿਹੜੇ ਅਹੁਦੇ ਤੋਂ ਰਿਜ਼ਾਈਨ ਕਰ ਦੇਣਾ ਚਾਹੀਦਾ। ਸੋ ਇਹਦੇ ਵਿੱਚ ਹੋਰ ਵੀ ਜਿਹੜੇ ਤਕਰੀਬਨ ਕਾਫੀ ਲੋਕ ਜਿਹੜੇ ਉਹ ਅੱਜ ਪ੍ਰੈਜ਼ੈਂਟ ਹੋਏ ਸੀਗੇ ਜਿਨ੍ਹਾਂ ਨੇ ਇਹ ਦੱਸਿਆ ਵੀ ਅਸੀਂ ਇਹਨਾਂ ਦੀਆਂ ਜਿਹੜੀਆਂ ਫੈਡਰਲ ਏਜੰਟਸ ਦੀਆਂ ਕਾਰਵਾਈਆਂ ਉਹਨਾਂ ਤੋਂ ਕਾਫੀ ਅੱਕੇ ਪਏ ਤੇ ਸਾਨੂੰ ਕਾਫੀ ਦੁਰਵਿਵਹਾਰ ਦਾ ਜਿਹੜਾ ਉਹ ਸਾਹਮਣਾ ਕਰਨਾ ਪਿਆ। ਸੋ ਇਸ ਟਾਈਮ ਜਿਹੜੇ ਡਾਕੂਮੈਂਟਸ ਨੇ ਉਹ ਇਸ ਗੱਲ ਦਾ ਵੀ ਦਾਅਵਾ ਕਰਦੇ ਨੇ ਕਿ ਇਸ ਕਮੇਟੀ ਦੇ ਮੈਂਬਰਾਂ ਨੇ ਇਹ ਵੀ ਪੁੱਛਿਆ DHS ਤੋਂ ਕਿ ਬਈ ਕਿੰਨੇ US ਸਿਟੀਜ਼ਨਸ ਨੇ ਜਿਹੜੇ ਤੁਸੀਂ ਹੁਣ ਤੱਕ ਅਰੈਸਟ ਕੀਤੇ ਨੇ ਜਾਂ ਇਮੀਗ੍ਰੇਸ਼ਨ ਅਥਾਰਟੀਜ਼ ਦੇ ਵੱਲੋਂ ਅਰੈਸਟ ਕੀਤੇ ਗਏ ਨੇ। ਉਹ ਕਹਿੰਦੇ ਕਿ ਏਜੰਸੀ ਨੇ ਤਾਂ ਕੋਈ ਆਨਸਰ ਨਹੀਂ ਦਿੱਤਾ। ਇਸ ਆਨਸਰ ਨੂੰ ਦੇਣ ਦੀ ਬਜਾਏ ਜਿਹੜੀ ਆਈਸ ਆ ਉਹ ਕਹਿੰਦੇ ਵੀ ਲਗਾਤਾਰ US ਸਿਟੀਜ਼ਨਸ ਨੂੰ ਜਿਹੜਾ ਉਹ ਅਰੈਸਟ ਕਰ ਰਹੀ ਆ। ਡਿਸਪਾਈਟ ਦਾ ਰਿਪੋਰਟਸ ਵੀ ਹੈਵ ਡਾਕੂਮੈਂਟਡ ਰਿਪੋਰਟ ਸਾਡੇ ਕੋਲ ਹੈਗੀਆਂ ਨੇ, ਡਾਕੂਮੈਂਟਸ ਹੈਗੇ ਨੇ, ਪਰ ਇਹਦੇ ਬਾਵਜੂਦ ਕਹਿੰਦੇ ਵੀ ਅਰੈਸਟ ਜਿਹੜੀਆਂ ਨੇ ਉਹ ਰੁਕ ਨਹੀਂ ਰਹੀਆਂ। ਜੀ, ਯੂਐਸ ਪਲਾਨ ਕਰ ਰਿਹਾ ਵੀ ਜਿਹੜਾ ਵੀ ਕੋਈ ਫੋਰਨ ਟੂਰਿਸਟ ਅਮਰੀਕਾ ਦੇ ਵਿੱਚ ਆਉਂਦਾ ਆ ਉਹ ਆਪਣੇ ਘੱਟੋ ਘੱਟ ਪਿਛਲੇ 5 ਸਾਲਾਂ ਦੀ ਸੋਸ਼ਲ ਮੀਡੀਆ ਹਿਸਟਰੀ ਆ ਉਸ ਨੂੰ ਓਪਨ ਕਰੇ ਤੇ ਅਸੀਂ ਕਹਿੰਦੇ ਵੀ ਉਸ ਨੂੰ ਸਕਰੂਟਨਾਈਜ਼ ਕਰਾਂਗੇ, ਉਸ ਦੇ ਉੱਤੇ ਨਜ਼ਰ ਮਾਰਾਂਗੇ। ਇਥੋਂ ਤੱਕ ਕਿ ਉਹ ਮੁਲਕ ਵੀ ਇਸ ਦੇ ਵਿੱਚ ਸ਼ਾਮਲ ਨੇ ਜਿਨ੍ਹਾਂ ਨੂੰ ਅਮਰੀਕਾ ਦੇ ਵਿੱਚ ਆਉਣ ਦੇ ਲਈ ਵੀਜ਼ੇ ਦੀ ਜ਼ਰੂਰਤ ਨਹੀਂ ਆ, ਸਿਰਫ ETA ਲੈਣਾ ਪੈਂਦਾ ਆ। UK ਤੇ ਫਰਾਂਸ ਤੋਂ ਵੀ ਆ ਰਹੇ ਜਿਹੜੇ ਵਿਜ਼ਿਟਰਸ ਆ ਉਹਨਾਂ ਦੇ ਸਿਟੀਜ਼ਨ ਨੂੰ ਜ਼ਰੂਰਤ ਨਹੀਂ ਇੱਥੇ ਵੀਜ਼ੇ ਦੇ ਲਈ। ਉਹਨਾਂ ਨੂੰ ਆਪਣੇ ਪਿਛਲੇ 5 ਸਾਲਾਂ ਦਾ ਸੋਸ਼ਲ ਮੀਡੀਆ ਅਕਾਊਂਟ ਆ ਉਹ ਘੱਟੋ ਘੱਟ ਸ਼ੇਅਰ ਕਰਨਾ ਪਵੇਗਾ। ਬ੍ਰਿਟੇਨ, ਫਰਾਂਸ, ਜਰਮਨੀ, ਸਾਊਥ ਕੋਰੀਆ ਇਹਨਾਂ ਦੇ ਜਿਹੜੇ ਟਰੈਵਲਰਸ ਆ ਉਹਨਾਂ ਨੂੰ ਇਸ ਰਿਵਿਊ ਦਾ ਸਾਹਮਣਾ ਕਰਨਾ ਪੈ ਸਕਦਾ ਆ। ਅੱਜ US CBP ਕਸਟਮ ਬਾਰਡਰ ਪ੍ਰੋਟੈਕਸ਼ਨ ਵਾਲਿਆਂ ਨੇ ਨਵਾਂ ਪ੍ਰਪੋਜ਼ਲ ਫਾਈਲ ਕੀਤਾ। 60 ਦਿਨ ਦਾ ਕਮੈਂਟ ਪੀਰੀਅਡ ਆ ਉਸ ਦੇ ਵਿੱਚ ਵੀ ਉਸ ਤੋਂ ਬਾਅਦ ਜਦੋਂ ਇਹ ਚੇਂਜ ਲਾਗੂ ਹੋ ਜਾਊਗਾ ਤਾਂ ਜਿਹੜਾ ਵੀਜ਼ਾ ਵੇਵਰ ਪ੍ਰੋਗਰਾਮ ਜਿਹਦੇ ਵਿੱਚ 42 ਮੁਲਕ ਆਉਂਦੇ ਆ ਜਿਹੜੇ ਟਰੈਵਲ ਕਰ ਸਕਦੇ US ਦੇ ਵਿੱਚ 90 ਦਿਨ ਦੇ ਲਈ ਵਿਦਆਊਟ ਵੀਜ਼ਾ, ਜੇ ਇਲੈਕਟ੍ਰੋਨਿਕ ਟਰੈਵਲ ਆਥੋਰਾਈਜੇਸ਼ਨ ਲੈ ਕੇ ਆਉਂਦੇ ਆ ਵੀ ਉਹਨਾਂ ਦੀ ਸੋਸ਼ਲ ਮੀਡੀਆ ਦੇ ਉੱਤੇ ਨਜ਼ਰ ਰਹੇਗੀ। ਮੌਜੂਦਾ ਸਿਸਟਮ ਦੇ ਵਿੱਚ ਜਿਹੜੇ ਐਪਲੀਕੈਂਟ ਹੈਗੇ ਨੇ ਵੀਜ਼ਾ ਵੇਵਰ ਕੰਟਰੀਜ਼ ਦੇ ਵਿੱਚ ਉਹਨਾਂ ਨੂੰ ਇਲੈਕਟ੍ਰੋਨਿਕ ਸਿਸਟਮ ਟਰੈਵਲ ਆਥੋਰਾਈਜੇਸ਼ਨ ਪ੍ਰੋਗਰਾਮ ਦੇ ਵਿੱਚ $40 ਦਾ ਭੁਗਤਾਨ ਕਰਨਾ ਪੈਂਦਾ ਆ। ਈਮੇਲ ਐਡਰੈਸ ਲੈਣੀ ਪੈਂਦੀ ਆ, ਹੋਮ ਐਡਰੈਸ, ਫੋਨ ਨੰਬਰ, ਐਮਰਜੈਂਸੀ ਕੰਟੈਕਟ ਇਨਫੋਰਮੇਸ਼ਨ ਦੇਣੀ ਪੈਂਦੀ ਹੈ ਤੇ ਇਹ ਆਥੋਰਾਈਜੇਸ਼ਨ 2 ਸਾਲ ਦੇ ਲਈ ਗੁੱਡ ਜਿਹੜੀ ਉਹ ਰਹਿੰਦੀ ਆ। ਤੇ ਹੁਣ ਸੋਸ਼ਲ ਮੀਡੀਆ ਪਹਿਲਾਂ ਆਪਸ਼ਨਲ ਹੁੰਦਾ ਸੀਗਾ ਪਰ ਕਹਿੰਦੇ ਵੀ ਹੁਣ ਇਹਨਾਂ ਨੇ ਕਿਹਾ ਆ 2016 ਦੇ ਵਿੱਚ ਇਹ ਆਪਸ਼ਨਲ ਸੀਗਾ ਪਰ ਹੁਣ ਆਉਂਦੇ ਸਮੇਂ ਦੇ ਵਿੱਚ ਇਸ ਨੂੰ ਮੈਂਡੇਟਰੀ ਜਿਹੜਾ ਆ ਉਹ ਕਰ ਦਿੱਤਾ ਜਾਵੇਗਾ। ਆਲਰੇਡੀ ਆਪਾਂ ਸਵੇਰੇ ਦੱਸਿਆ ਸੀ H1B ਵੀਜ਼ਾ ਧਾਰਕ ਜਿਹੜੇ ਇੰਟਰਵਿਊ ਦੇ ਲਈ ਖਾਸ ਕਰਕੇ ਇੰਡੀਆ ਵਾਲੇ ਆ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਇਸ ਗੱਲੋਂ ਕਰਨਾ ਪੈ ਰਿਹਾ ਵੀ ਉਹਨਾਂ ਦੀਆਂ ਜਿਹੜੀਆਂ ਵੀਜ਼ਾ ਇੰਟਰਵਿਊਜ਼ ਆ, ਅਪਾਇੰਟਮੈਂਟਸ ਆ ਉਹ ਕੈਂਸਲ ਕਰਕੇ ਅਗਲੇ ਕਈ ਮਹੀਨਿਆਂ ਬਾਅਦ ਦੀਆਂ ਪਾਈਆਂ ਜਿਹੜੀਆਂ ਉਹ ਜਾ ਰਹੀਆਂ ਆ। ਪਰ ਹੁਣ ਜਿਹੜੇ ਫੋਰਨ ਟੂਰਿਸਟ ਆ ਉਹਨਾਂ ਦੀ ਵੀ ਸੋਸ਼ਲ ਮੀਡੀਆ ਹਿਸਟਰੀ ਦੇ ਉੱਤੇ ਜਿਹੜੀ ਆ ਉਹ ਨਜ਼ਰ ਆ ਉਹ ਅਮਰੀਕਾ CBP ਜਿਹੜਾ ਉਹ ਰੱਖੇਗਾ। ਜੀ, ਅਗਲੀ ਜਿਹੜੀ ਖਬਰ ਆ ਉਹ US ਪੋਸਟਲ ਸਰਵਿਸ ਦੇ ਵਿੱਚ ਕੰਮ ਕਰਦੀ ਇੱਕ ਬੀਬੀ ਦੇ ਨਾਲ ਜੁੜੀ ਹੋਈ ਹੈ, ਇੱਕ ਔਰਤ ਦੇ ਨਾਲ ਜੁੜੀ ਹੋਈ ਆ ਜਿਹਦੀਆਂ ਲੰਘੇ ਦਿਨੀ ਇੰਸਟਾਗ੍ਰਾਮ ਤੇ ਫੋਟੋਆਂ ਜਿਹੜੀਆਂ ਕਾਫੀ ਵਾਇਰਲ ਹੋਈਆਂ ਸੀ ਜਿਹਦੇ ਵਿੱਚ ਉਹਨੇ ਕੈਸ਼ ਦੇ ਜਿਹੜੇ ਬੰਡਲ ਆ ਉਹ ਫੜੇ ਹੋਏ ਆ। ਹੁਣ ਉਹਨੂੰ 5 ਸਾਲ ਦੀ ਤੇ 3 ਮਹੀਨਿਆਂ ਦੀ ਕੈਦ ਹੋਈ ਆ ਜਿਹੜੀ ਕਿ ਫੈਡਰਲ ਪ੍ਰਿਜ਼ਨ ਦੇ ਵਿੱਚ ਉਹਨੂੰ ਗੁਜ਼ਾਰਨੀ ਪਊਗੀ। ਇਹ ਦੋਸ਼ ਲੱਗੇ ਸਨ ਸਟੀਲ ਕਰਨ ਦੇ ਜਾਂ ਡੈਬਿਟ ਤੇ ਕ੍ਰੈਡਿਟ ਕਾਰਡ ਨਾਲ ਉਹਨਾਂ ਨੂੰ ਵੇਚਣਾ ਤੇ ਮੇਲਸ ਦੇ ਵਿੱਚੋਂ ਚੈੱਕ ਚੋਰੀ ਕਰਨ ਦੇ। ਮੈਰੀ ਐਨ ਮੈਗਨਮਿਟ ਜਿਹੜੀ ਆ 31 ਸਾਲ ਦੀ ਆ, ਕਾਰਸਨ ਦੀ ਰਹਿਣ ਵਾਲੀ ਆ ਤੇ ਉਹਨੂੰ ਅਗਸਤ 11 ਨੂੰ ਜਿਹੜਾ ਇਸ ਮਾਮਲੇ ਦੇ ਵਿੱਚ ਉਹਨੇ ਗਿਲਟੀ ਪਲੀਡ ਕੀਤਾ ਸੀਗਾ। 1 ਕਾਊਂਟ ਆਫ ਕੰਸਪੀਰੇਸੀ ਟੂ ਕਮਿਟ ਬੈਂਕ ਫਰਾਡ ਅਤੇ ਇੱਕ ਕ੍ਰਾਈਮ ਕਮਿਟਡ ਜਿਹੜਾ 2022 ਤੋਂ ਲੈ ਕੇ ਜੁਲਾਈ 2025 ਤੱਕ ਇਸ ਮਾਮਲੇ ਦੇ ਵਿੱਚ
ਉਹ ਟੋਰੈਂਸ ਮੇਨ ਪੋਸਟ ਆਫਿਸ ਦੇ ਵਿੱਚ ਕੰਮ ਕਰਦੀ ਸੀ, ਯੂਐਸ ਡਿਪਾਰਟਮੈਂਟ ਆਫ ਜਸਟਿਸ ਦੀ ਡਾਕੂਮੈਂਟ ਦੇ ਮੁਤਾਬਕ। ਤੇ ਅਫੀਸ਼ੀਅਲਸ ਦਾ ਦਾਅਵਾ ਇਹ ਹੈ ਕਿ ਜਿਹੜੀ ਇਹ ਮੈਗਾਮਿਟ ਸੀਗੀ, ਇਹ 31 ਸਾਲ ਦੀ ਸੀਗੀ ਤੇ ਫੈਡਰਲ ਕਸਟਡੀ ਦੇ ਵਿੱਚ ਇਹਨੂੰ ਜੁਲਾਈ ਮਹੀਨੇ ਦੇ ਵਿੱਚ ਲਿਆ ਗਿਆ ਸੀਗਾ ਤੇ ਇਹਨੇ ਜਿਹੜੇ ਚੈੱਕ ਸੀਗੇ ਮੇਲਸ ਦੇ ਵਿੱਚ ਉਹ ਹੁੰਦੇ, ਜਾਂ ਪਰਸਨਲ ਇਨਫੋਰਮੇਸ਼ਨ ਤੇ ਡੈਬਿਟ ਕ੍ਰੈਡਿਟ ਕਾਰਡ ਜਿਹੜੇ ਆ ਉਹ ਚੋਰੀ ਕਰ ਲਏ, ਤੇ ਆਨਲਾਈਨ ਕਾਫੀ ਐਕਟਿਵ ਸੀਗੀ ਤੇ ਜਿਸ ਤੋਂ ਇਹ ਕਾਫੀ ਪਰਚੇਜ਼ਸ ਜਿਹੜੀਆਂ ਉਹ ਕਰਦੀ ਸੀਗੀ। ਇਨਵੈਸਟੀਗੇਟਰ ਜਦੋਂ ਇਹਦੇ ਮਗਰ ਲੱਗੇ ਤਾਂ ਪਤਾ ਲੱਗਿਆ ਕਿ ਇਸ ਬੀਬੀ ਨੇ ਤਾਂ ਇੰਸਟਾਗ੍ਰਾਮ ਦੇ ਉੱਤੇ ਆਪਣੀਆਂ ਹੱਥ ਦੇ ਵਿੱਚ ਵੱਡੀਆਂ ਵੱਡੀਆਂ ਜਿਹੜੀਆਂ ਨੋਟਾਂ ਦੀਆਂ ਦੱਥੀਆਂ ਫੜ ਕੇ ਡਾਲਰਾਂ ਦੀਆਂ, ਉਹ ਵੀ ਫੋਟੋਆਂ ਪਾਈਆਂ ਹੋਈਆਂ ਨੇ, ਤੇ ਨਾਲ ਹੀ ਉਹ ਕਹਿੰਦੇ ਵੀ ਇੰਟਰਨੈਸ਼ਨਲ ਟ੍ਰਿਪ ਵੀ ਕਾਫੀ ਕੀਤੇ ਤੇ ਕਾਫੀ ਲਗਜ਼ਰੀ ਜਿਹੜੀਆਂ ਗੁੱਡਸ ਸੀਗੀਆਂ ਉਹ ਬਾਏ ਕੀਤੀਆਂ। ਉਸ ਤੋਂ ਬਾਅਦ ਕਹਿੰਦੇ ਵੀ ਇਹਦੇ ਨਾਲ ਇੱਕ ਹੋਰ ਬੰਦਾ ਸੀਗਾ ਜਿਹਦੇ ਨਾਲ ਇਹ ਅਰੇਂਜ ਕਰਨ ਦੇ ਵਿੱਚ ਸਫਲ ਰਹੀ ਕਿ ਜਿੰਨੇ ਵੀ ਡਾਕੂਮੈਂਟ ਸੀਗੇ ਜਾਂ ਜਿੰਨੇ ਵੀ ਚੈੱਕ ਸੀਗੇ ਤਾਂ ਉਹ ਕਿਹੜੇ ਖਾਤਿਆਂ ਦੇ ਵਿੱਚ ਲਾਉਣੇ ਤੇ ਕਿਵੇਂ ਉਹਨਾਂ ਨੂੰ ਯੂਜ਼ ਕਰਨਾ, ਉਹਦੇ ਬਾਰੇ ਵੀ ਇਹਨੇ ਕਾਫੀ ਮੈਨੇਜ ਜਿਹੜਾ ਉਹ ਕੀਤਾ ਹੋਇਆ ਸੀ। ਜਦੋਂ ਦਸੰਬਰ 2024 ਤੋਂ ਲੈ ਕੇ ਇੱਕ ਜਿਹੜਾ ਸਰਚ ਵਾਰੰਟ ਸੀਗਾ ਇਹਦੇ ਅਪਾਰਟਮੈਂਟ ਦਾ, ਉਹਦੇ ਵਿੱਚ ਪਤਾ ਲੱਗਿਆ ਵੀ 133 ਤੋਂ ਵੱਧ ਜਿਹੜੇ ਕਾਰਡ ਤੇ ਡੈਬਿਟ ਕਾਰਡ ਜਿਹੜੇ ਕਿ ਚੋਰੀ ਕੀਤੇ ਹੋਏ ਸੀਗੇ। ਯੂਐਸ ਡਿਪਾਰਟਮੈਂਟ ਆਫ ਟ੍ਰੈਜ਼ਰੀ ਦੇ 16 ਤੋਂ ਵੱਧ ਚੈੱਕ ਤੇ ਇਹਦੇ ਨਾਲ 27 ਜਿਹੜੇ ਰਾਉਂਡ ਮੈਗਜ਼ੀਨ ਜਾਂ ਕਾਮਨਲੀ ਜਿਹੜੇ ਕਹਿ ਸਕਦੇ ਹਾਂ ਕਿ ਗੋਸਟ ਗਨ ਜਿਹੜੀਆਂ ਨੇ ਉਹ ਬਰਾਮਦ ਕੀਤੀਆਂ ਗਈਆਂ। ਸੋ ਉਸ ਤੋਂ ਬਾਅਦ ਇਹਦੀ ਜਿਹੜੇ ਇਹਨੂੰ ਅਰੈਸਟ ਕਰ ਲਿਆ ਗਿਆ। ਪਤਾ ਲੱਗਿਆ ਕਿ ਇਹ ਤਕਰੀਬਨ ਇਹਦੇ ਘਰ ਦੇ ਵਿੱਚ ਨੋਟਾਂ ਦੀਆਂ 1 ਨਹੀਂ 10 ਨਹੀਂ ਬਲਕਿ ਕਾਫੀ ਦੱਥੀਆਂ ਜਿਹੜੀਆਂ ਨੇ ਕੀਤੀਆਂ ਹੋਈਆਂ ਸੀ ਇਕੱਠੀਆਂ, ਤੇ ਇੱਕ ਇਹਦੀ ਪੋਸਟ ਆ ਜਿਹੜੀ ਕਾਫੀ ਵਾਇਰਲ ਹੋਈ ਸੀਗੀ ਤੇ ਉਸ ਤੋਂ ਬਾਅਦ ਇਨਵੈਸਟੀਗੇਟਰਸ ਨੂੰ ਇਹ ਪੱਕਾ ਯਕੀਨ ਹੋ ਗਿਆ ਸੀਗਾ ਵੀ ਇਹ ਜਿਹੜਾ ਕੋਈ ਨਾ ਕੋਈ ਫਾਈਨੈਂਸ਼ੀਅਲ ਫਰਾਡ ਕਰ ਰਹੀ ਆ, ਜਾਂ ਤਾਂ ਯੂਐਸ ਪੋਸਟਲ ਦੇ ਨਾਲ ਕਰ ਰਹੀ ਹੈ ਜਾਂ ਫਿਰ ਬਾਹਰ ਕਿਤੇ ਉਸ ਨੂੰ ਅੰਜਾਮ ਦੇ ਰਹੀ ਹੈ, ਜਿਹੜਾ ਇਹਦੇ ਕੋਲੇ ਇੰਨਾ ਕੈਸ਼ ਆ ਤੇ ਉਹ ਓਪਨਲੀ ਇਹਦਾ ਜਿਹੜਾ ਉਹ ਦਿਖਾਵਾ ਕਰ ਰਹੀ ਆ। 6,60,000 ਤੇ $200 ਤਾਂ ਇਹਨੂੰ ਸਜ਼ਾ ਸੁਣਾਈ ਗਈ ਹੈ ਕਿ ਉਹਨੂੰ ਪੇ ਕਰਨਾ ਪੈਣਾ ਆ। ਤੁਸੀਂ ਦੇਖ ਲਓ ਵੀ ਜਿਹੜੇ ਇੰਸਟਾਗ੍ਰਾਮ ਤੇ ਇਸ ਤਰ੍ਹਾਂ ਦੀਆਂ ਫੋਟੋਆਂ ਦਿਖਾਵੇ ਵਾਲੀਆਂ ਪਾਉਂਦੇ ਆ ਕਿਸ ਤਰੀਕੇ ਦਾ ਗੈਰ ਕਾਨੂੰਨੀ ਕੰਮ ਕਰਦੇ, ਉਹ ਥੋੜਾ ਜ਼ਰੂਰ ਸੁਣ ਲੈਣ। ਨਾਲ ਹੀ ਕਹਿੰਦੇ ਵੀ ਰੋਲੈਕਸ ਵਾਚ ਦਾ ਤਾਂ ਇਹ ਘਰੇ ਬੀਬੀ ਢੇਰ ਲਾਈ ਬੈਠੀ ਸੀ ਆਪਦੇ। ਜੀ। ਸਵੇਰੇ ਵੀ ਆਈਸ ਵਾਲਿਆਂ ਦੇ ਖਿਲਾਫ ਬੰਦੂਕਾਂ ਦਿਖਾਉਂਦੇ ਸੀ, ਉਹ ਵੀ ਚੱਕੇ ਆ ਨਾ। ਹਾਂਜੀ, ਸੋ ਇਹ ਸੋਸ਼ਲ ਮੀਡੀਆ ਦੇ ਯੋਧੇ ਆ ਨਾ ਜਿਹੜੇ, ਉਹ ਥੋੜਾ ਜਿਹਾ ਹਿਸਾਬ ਚ ਆ ਜਾਣ। ਪਿਛਲੇ 5 ਸਾਲਾਂ ਦੀ ਹੁਣ ਡਾਟਾ ਚੱਕਣਾ ਹੈ, ਇਹ ਇਕੱਲਾ ਇਹ ਥੋੜੀ ਵੀ ਫਰਾਂਸ ਤੇ ਇੰਗਲੈਂਡ ਵਾਲਿਆਂ ਦਾ ਚੱਕਣਾ, ਜਿਹੜੇ ਆਪਣੇ ਉਸ ਮੁਲਕ ਤੋਂ ਵੀ ਆ ਰਹੇ ਆ ਉਹਨਾਂ ਦਾ ਵੀ ਚੈੱਕ ਹੋਊਗਾ ਕੀ ਕੁਛ ਜਿਹੜਾ ਉਹ ਹੋ ਰਿਹਾ ਆ। ਸੋ ਅਗਲਿਆਂ ਨੇ ਹਰ ਇੱਕ ਪਾਸੇ ਛਾਨਣੀ ਜਿਹੜੀ ਉਹ ਲਾਈ ਹੋਈ ਆ। ਸਹੀ। ਅਗਲੀ ਗੱਲ ਕਰੀਏ, ਟਰੰਪ ਐਡਮਿਨਿਸਟ੍ਰੇਸ਼ਨ ਨੇ ਕੈਲੀਫੋਰਨੀਆ ਤੇ ਜਿਹੜਾ ਮੈਕਸੀਕੋ ਦਾ ਬਾਰਡਰ ਆ, ਸਦਰਨ ਬਾਰਡਰ ਦੇ ਉੱਤੇ ਉਸ ਦੇ ਵਿੱਚ ਕੁਝ ਹੋਰ ਇਲਾਕੇ ਉਹਨਾਂ ਨੂੰ ਮਿਲਟਰਾਈਜ਼ਡ ਜ਼ੋਨ ਦੇ ਵਿੱਚ ਐਡ ਕਰ ਦਿੱਤਾ ਹੈਗਾ ਆ। ਸੋ ਕਹਿੰਦੇ ਵੀ ਇੱਕ ਹੋਰ ਜ਼ੋਨ ਆ ਉਸ ਨੂੰ ਉਹਨਾਂ ਨੇ ਐਡ ਕੀਤਾ, ਜਿਸ ਦੇ ਨਾਲ ਕਹਿੰਦੇ ਵੀ ਬਾਰਡਰ ਸਿਕਿਉਰਿਟੀ ਆਪਰੇਸ਼ਨਸ ਆ ਉਸ ਦੇ ਵਿੱਚ ਟਰੰਪ ਪ੍ਰਸ਼ਾਸਨ ਕਹਿੰਦਾ ਵੀ ਮਦਦ ਮਿਲੂਗੀ। ਡਿਪਾਰਟਮੈਂਟ ਆਫ ਇੰਟੀਰੀਅਰ ਉਹਨਾਂ ਨੇ ਕਿਹਾ ਵੀ ਜਿਹੜੀ ਜੁਰਿਸਡਿਕਸ਼ਨ ਆ ਉਸ ਨੂੰ ਟ੍ਰਾਂਸਫਰ ਉਹ ਕਰ ਦੇਣਗੇ, ਜਿਹੜੇ ਕੈਲੀਫੋਰਨੀਆ ਦਾ ਇੰਟਰਨੈਸ਼ਨਲ ਬਾਰਡਰ ਹੈਗਾ ਆ ਮੈਕਸੀਕੋ ਦੇ ਨਾਲ, ਨੇਵੀ ਨੂੰ। ਕਹਿੰਦੇ ਵੀ ਇਹਦੇ ਨਾਲ ਜਿਹੜੀਆਂ ਪਬਲਿਕ ਲੈਂਡਸ ਆ ਜਿਹਨੇ ਨੈਸ਼ਨਲ ਸੋਵਰਨਿਟੀ ਪ੍ਰਭੂ ਸੱਤਾ ਨੂੰ ਸੇਫਗਾਰਡ ਕਰਨ ਦੇ ਲਈ ਪਹਿਲਾਂ ਮਦਦ ਕੀਤੀ ਆ, ਇਦਾਂ ਉਹਨਾਂ ਦੇ ਹੱਥ ਉਸ ਦੀ ਜਿਹੜੀ ਜੁਰਿਸਡਿਕਸ਼ਨ ਆ ਦੇਣ ਦੇ ਨਾਲ ਫਾਇਦਾ ਹੋਏਗਾ। ਸੇਮ ਥਿੰਗ ਜਿਹੜੀ BSF ਨੇ ਪੰਜਾਬ ਦੇ ਵਿੱਚ ਕੀਤੀ ਵੀ ਕਿੰਨੇ ਮੀਲ ਦਾ ਜਿਹੜਾ ਇਲਾਕਾ ਆ ਉਹ BSF ਦੀ ਨਿਗਰਾਨੀ ਹੇਠ ਆਊਗਾ। ਹਾਂਜੀ, ਸੋ ਉਸੇ ਤਰੀਕੇ ਦੇ ਨਾਲ ਹੁਣ ਇਹਨਾਂ ਨੇ ਸਪੈਸ਼ਲ ਮਿਲਟਰਾਈਜ਼ਡ ਜ਼ੋਨ ਉਹ ਬਣਾਏ ਜਾ ਰਹੇ ਆ ਬਾਰਡਰ ਦੇ ਉੱਤੇ, ਜਿਹਦੇ ਵਿੱਚ ਕੈਲੀਫੋਰਨੀਆ ਦਾ ਇਲਾਕਾ ਵੀ ਆਊਗਾ, ਨਿਊ ਮੈਕਸੀਕੋ ਦਾ ਵੀ ਆਊਗਾ, ਟੈਕਸਸ ਦਾ ਵੀ ਜਿਹੜਾ ਉਹ ਆਊਗਾ ਜੋ ਬਾਰਡਰ ਦੇ ਨਾਲ ਮੈਕਸੀਕੋ ਦੇ ਲੱਗਦੇ ਆ, ਤੇ ਉਹਨਾਂ ਨੂੰ ਜਿਹੜਾ ਆ ਮਿਲਟਰਾਈਜ਼ ਜ਼ੋਨ ਦੇ ਵਿੱਚ ਤਬਦੀਲ ਕਰ ਦਿੱਤਾ ਆ। ਇਹ ਮਿਲਟਰੀ ਦੀ ਜਿਹੜੀ ਸਟ੍ਰੈਟਜੀ ਆ ਇਹ ਅਪ੍ਰੈਲ ਦੇ ਵਿੱਚ ਸ਼ੁਰੂ ਕੀਤੀ ਗਈ ਸੀ। 170 ਮੀਲ ਦਾ ਜਿਹੜਾ ਸਟ੍ਰੈਚ ਆ ਨਿਊ ਮੈਕਸੀਕੋ ਦਾ ਜਿਹੜਾ ਬਾਰਡਰ ਆ ਉਸ ਨੂੰ ਸਭ ਤੋਂ ਪਹਿਲਾਂ ਇਸ ਤਰੀਕੇ ਦੇ ਨਾਲ ਚੇਂਜ ਜਿਹੜਾ ਕੀਤਾ ਗਿਆ ਸੀ, ਜਿਹੜਾ ਟੈਕਸਸ ਤੇ ਐਰੀਜ਼ੋਨਾ ਦੇ ਵਿੱਚ ਨਾਲ ਉਹ ਬਾਅਦ ਚ ਐਡ ਕਰ ਦਿੱਤਾ ਗਿਆ ਸੀਗਾ। ਸੋ ਨਵਾਂ ਨੈਸ਼ਨਲ ਡਿਫੈਂਸ ਏਰੀਆ ਕੈਲੀਫੋਰਨੀਆ ਦੇ ਵਿੱਚ, ਜਿਸ ਨੂੰ ਹਾਈ ਟ੍ਰੈਫਿਕ ਜ਼ੋਨ ਅਨਲਾਫੁਲ ਕ੍ਰਾਸਿੰਗ ਬਾਈ ਮਾਈਗ੍ਰੈਂਟਸ ਮੰਨਿਆ ਜਾਂਦਾ ਆ, ਉਸ ਇਲਾਕੇ ਨੂੰ ਹੁਣ ਨੇਵੀ ਦੇ ਹਵਾਲੇ ਜਿਹੜਾ ਉਹ ਕਰ ਦਿੱਤਾ ਗਿਆ ਹੈਗਾ ਆ। ਐਮਰਜੈਂਸੀ ਡੈਕਲੇਰੇਸ਼ਨ ਟਰੰਪ ਹੋਣਾ ਨੇ ਮਾਈਗ੍ਰੈਂਟ ਕ੍ਰਾਸਿੰਗ ਨੂੰ ਰੋਕਣ ਦੇ ਲਈ ਕਾਫੀ ਮਹੀਨੇ ਪਹਿਲਾਂ ਜਿਹੜੀ ਉਹ ਜਾਰੀ ਕੀਤੀ ਸੀ। ਸੋ ਉਸੇ ਦੇ ਤਹਿਤ ਹੀ ਇਸ ਤੇ ਮਿਲਟਰਾਈਜ਼ ਜ਼ੋਨ ਜਿਹੜੇ ਆ ਉਹ ਐਡ ਲਗਾਤਾਰ ਕੀਤੇ ਜਾ ਰਹੇ ਹੈਗੇ ਆ। ਜੀ, ਅਗਲੀ ਖਬਰ ਜਿਹੜੀ ਐਨਾਹਾਈਮ ਤੋਂ ਆ ਰਹੀ ਹੈ। ਐਨਾਹਾਈਮ ਦੇ ਵਿੱਚ ਕਹਿੰਦੇ ਕਿ 9 ਜਾਣੇ ਜਿਨ੍ਹਾਂ ਦੇ ਵਿੱਚ ਮਲਟੀਪਲ ਹਾਈ ਸਕੂਲ ਟਰੈਕ ਤੇ ਫੀਲਡ ਰਨਰ ਵੀ ਸੀਗੇ ਜਿਹੜੇ, ਉਹ ਹਰਟ ਹੋਏ ਨੇ ਇੱਕ ਹਾਦਸੇ ਦੇ ਵਿੱਚ, ਜਿਹੜਾ ਕਿ ਪੈਡੈਸਟਰੀਅਨ ਨੂੰ ਇੱਕ ਕਾਰ ਨੇ ਜਿਹੜੀ ਟੱਕਰ ਮਾਰ ਦਿੱਤੀ ਸੀ। ਉਸ ਤੋਂ ਬਾਅਦ ਇਹ ਹਾਦਸਾ ਵਾਪਰਿਆ। ਹਾਰਬਰ ਬੁਲੇਵਰਡ ਤੇ ਨਾਰਥ ਸਟਰੀਟ ਦੇ ਇਲਾਕਿਆਂ ਦੇ ਵਿੱਚ 3:30 ਵਜੇ ਘਟਨਾ ਵਾਪਰੀ ਹੈ।
ਮਾਈਕ ਲੈਸਟਰ ਜਿਹੜੇ ਕਿ ਸਿਟੀ ਆਫ ਐਨਾਹਾਈਮ ਸਪੋਕਸਪਰਸਨ ਨੇ, ਉਹਨਾਂ ਨੇ ਦੱਸਿਆ ਵੀ ਟੋਟਲ 9 ਬੰਦੇ ਜਿਹੜੇ ਨੇ ਹਰਟ ਹੋਏ ਨੇ, ਜਿਨ੍ਹਾਂ ਦੇ ਵਿੱਚ ਡਰਾਈਵਰ ਵੀ ਜਿਹੜਾ ਉਹ ਸ਼ਾਮਲ ਹੈ। ਜਿਹੜੇ 8 ਹੋਰ ਨੇ ਉਹਨਾਂ ਦੇ ਵਿੱਚ ਜਿਹੜੇ ਨੇ ਉਹ ਰਨਰ ਨੇ ਐਨਾਹਾਈਮ ਹਾਈ ਸਕੂਲ ਦੇ ਲਈ, ਤੇ ਇੱਕ ਜਿਹੜਾ ਕਿ ਕਹਿੰਦੇ ਜਿਨ੍ਹਾਂ ਦੇ ਵਿੱਚੋਂ ਇੱਕ ਜਿਹੜਾ ਉਹ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਆ। ਇਸ ਹਾਦਸੇ ਦੀ ਜਿਹੜੀ ਫੁਟੇਜ ਆ ਉਹ ਵੀ ਸਾਹਮਣੇ ਆਈ, ਜਿਹਦੇ ਵਿੱਚ ਦੱਸਿਆ ਜਾ ਰਿਹਾ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਉਦੋਂ ਇੱਕ ਜਿਹੜੀ ਕਾਰ ਆ ਉਹਨੇ ਪੈਡੈਸਟਰੀਅਨ ਨੂੰ ਹਿੱਟ ਕੀਤਾ, ਤੇ ਉਸ ਤੋਂ ਬਾਅਦ ਹਾਦਸੇ ਤੋਂ ਬਚਾਅ ਦੇ ਲਈ ਜਿਹੜੀ ਆ ਵੈਨ ਆ ਉਹਨੇ ਜਿਹੜਾ ਉਹ ਜਿਹਦੇ ਵਿੱਚ ਇਹ ਸਵਾਰ ਸਨ, ਉਹਨੇ ਉਹਦਾ ਸੰਤੁਲਨ ਗਵਾਚ ਗਿਆ, ਉਹ ਜਿਹੜੀ ਆ ਬੈਲੈਂਸ ਖਰਾਬ ਹੋ ਗਿਆ, ਤੇ ਉਸ ਤੋਂ ਬਾਅਦ ਇਹ ਜਿਹੜਾ ਹਾਦਸਾ ਵਾਪਰ ਗਿਆ। ਇੱਕ ਦੀ ਕ੍ਰਿਟੀਕਲ ਕੰਡੀਸ਼ਨ ਆ, ਬਾਕੀ 8 ਜਿਹੜੇ ਨੇ ਉਹਨਾਂ ਦੀ ਹਾਲਤ ਠੀਕ ਆ। ਸੋ ਹਾਈ ਸਕੂਲ ਦੇ ਰਨਰ ਜਿਹੜੇ ਨੇ ਉਹ ਇੱਕ ਵਹੀਕਲ ਵੱਲੋਂ ਹਿੱਟ ਕੀਤੇ ਜਾਣ ਤੋਂ ਬਾਅਦ ਐਨਾਹਾਈਮ ਦੇ ਵਿੱਚ ਇੱਕ ਬੜੇ ਵੱਡੇ ਹਾਦਸੇ ਤੋਂ ਜਿਹੜਾ ਬਚਾਅ ਹੋ ਗਿਆ, ਪਰ ਇੱਕ ਜਿਹੜਾ ਇਹਨਾਂ ਦੇ ਵਿੱਚੋਂ ਹੈਗਾ ਫੀਲਡ ਰਨਰ, ਉਹ ਜ਼ਰੂਰ ਇਸ ਟਾਈਮ ਕ੍ਰਿਟੀਕਲ ਹਾਲਤ ਦੇ ਵਿੱਚ ਆ। ਜੀ ਪ੍ਰਵੀਨ ਜੀ, ਜਿਨ੍ਹਾਂ ਦੇ ਕੋਲ 4 ਪੈਸੇ ਹੈਗੇ ਆ ਉਹਨਾਂ ਦੇ ਲਈ ਰਾਸ਼ਟਰਪਤੀ ਟਰੰਪ ਐਡਮਿਨਿਸਟ੍ਰੇਸ਼ਨ ਨੇ ਅੱਜ $1 ਮਿਲੀਅਨ ਵੀਜ਼ਾਜ਼ ਉਹਨਾਂ ਦੀਆਂ ਐਪਲੀਕੇਸ਼ਨਸ ਓਪਨ ਕਰ ਦਿੱਤੀਆਂ ਆ। ਟਰੰਪ ਗੋਲਡ ਕਾਰਡ, ਇਹ ਕਹਿੰਦੇ ਵੀ ਇਸ ਦੀਆਂ ਐਪਲੀਕੇਸ਼ਨਸ ਲੈਣੀਆਂ ਅੱਜ ਪ੍ਰਸ਼ਾਸਨ ਨੇ ਸ਼ੁਰੂ ਕਰ ਦਿੱਤੀਆਂ। ਇਸ ਦੀ ਵੈਬਸਾਈਟ ਆ, ਉਸ ਦਾ ਉਦਘਾਟਨ ਅੱਜ ਕੀਤਾ ਗਿਆ ਹੈਗਾ ਆ। ਇਸ ਟਰੰਪ ਗੋਲਡ ਕਾਰਡ ਦੇ ਲਈ ਅਪਲਾਈ ਕਰਨ ਦੇ ਲਈ ਜਿਨ੍ਹਾਂ ਦੇ ਕੋਲ ਮਾਇਆ ਹੈਗੀ ਉਹ ਧਿਆਨ ਦੇ ਨਾਲ ਜਿਹੜਾ ਉਹ ਜ਼ਰੂਰ ਸੁਣਨ, ਜਾਂ ਜਿਨ੍ਹਾਂ ਨੇ ਇੱਥੇ ਚਾਹੇ ਉਹ ਵਰਕ ਪਰਮਿਟ ਤੇ ਵੀ ਆ ਪ੍ਰਵੀਨ, ਤੇ ਜੇ ਉਹਨਾਂ ਕੋਲ ਇੰਨੀ ਕੁ ਮਨੀ ਉਹਨਾਂ ਨੇ ਇਕੱਠੀ ਕੀਤੀ ਆ, ਸੋ ਮੇ ਵੀ ਤੁਹਾਡੇ ਕੋਲ ਇੱਕ ਇੱਥੇ ਪੱਕੇ ਹੋਣ ਦਾ ਇੱਕ ਚਾਂਸ ਜਿਹੜਾ ਉਹ ਤੁਹਾਡੇ ਕੋਲ ਆ ਸਕਦਾ ਆ। ਸੋ ਇਸ ਕਾਰਡ ਦੇ ਲਈ ਅਪਲਾਈ ਕਰਨ ਦੇ ਲਈ ਨਾਨ ਰਿਫੰਡੇਬਲ $15,000 ਦੀ ਪ੍ਰੋਸੈਸਿੰਗ ਫੀਸ ਹੋਊਗੀ। ਇਹ ਵੈਬਸਾਈਟ ਜਿਹੜੀ ਉਹ ਦੱਸਦੀ ਆ। ਹਰ ਇੱਕ ਐਪਲੀਕੈਂਟ ਨੂੰ ਵੈਟ ਕੀਤਾ ਜਾਊਗਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਦੁਆਰਾ। ਜੇ ਤੁਸੀਂ ਵੈਟਿੰਗ ਦੇ ਵਿੱਚ ਹਰੀ ਝੰਡੀ ਤੁਹਾਨੂੰ ਮਿਲ ਜਾਂਦੀ ਆ ਤਾਂ ਤੁਹਾਨੂੰ ਫਿਰ ਸਰਕਾਰ ਨੂੰ ਅਮਰੀਕਾ ਨੂੰ $1 ਮਿਲੀਅਨ ਦੇਣਾ ਪਊਗਾ, ਤੇ ਕਹਿੰਦੇ ਇਹਦੇ ਨਾਲ ਫਿਰ ਤੁਹਾਨੂੰ ਯੂਐਸ ਦੀ ਜਿਹੜੀ ਰੈਜ਼ੀਡੈਂਸੀ ਆ ਉਹ ਰਿਕਾਰਡ ਟਾਈਮ ਦੇ ਵਿੱਚ ਮਿਲੇਗੀ, ਤੇ ਤੁਸੀਂ ਪਰਮਾਨੈਂਟ ਲਾਫੁਲ ਰੈਜ਼ੀਡੈਂਟ ਬਣ ਜਾਓਗੇ, ਯਾਨੀ ਕਿ ਗ੍ਰੀਨ ਕਾਰਡ ਦਾ ਰਸਤਾ ਤੁਹਾਡੇ ਲਈ ਖੁੱਲ ਜਾਊਗਾ। ਸੋ $1 ਮਿਲੀਅਨ ਦਾ ਗਿਫਟ ਕਹਿੰਦੇ ਵੀ ਕੰਪਲੀਸ਼ਨ ਵੈਟਿੰਗ ਹੋਣ ਤੋਂ ਬਾਅਦ ਚ ਇਹ ਦੱਸਦਾ ਆ, ਐਵੀਡੈਂਸ ਦਿੰਦਾ ਆ ਵੀ ਤੁਸੀਂ ਅਮਰੀਕਾ ਨੂੰ ਇਸ ਦੇ ਨਾਲ ਫਾਇਦਾ ਜਿਹੜਾ ਉਹ ਪਹੁੰਚਾਓਗੇ। ਉਧਰ H1B ਦੇ ਉੱਤੇ ਪ੍ਰਵੀਨ ਜੀ ਗਾਜ ਸਿੱਟ ਰਹੇ ਆ, ਤੇ ਦੂਜੇ ਪਾਸੇ ਕਿਰਾਇਆ ਇਹਨਾਂ ਨੇ ਇਹ ਵੀ ਖੋਲ ਦਿੱਤਾ, ਕਹਿੰਦੇ ਵੀ ਜਿਹੜੇ ਬਿਜ਼ਨਸ ਵਾਲੇ ਵੀ ਕਾਰਪੋਰੇਟ ਗੋਲਡ ਕਾਰਡ ਉਹ ਬਾਈ ਕਰ ਸਕਦੇ ਆ, ਸਪਾਂਸਰ ਕਰ ਸਕਦੇ ਆ ਆਪਣੇ EMPLOYEES ਨੂੰ। ਫਰਮ ਨੂੰ $15,000 ਪ੍ਰੋਸੈਸਿੰਗ ਫੀਸ ਦੇਣੀ ਪਊਗੀ, ਤੇ ਨਾਲ ਈਚ EMPLOYEE ਦੇ ਲਈ $2 ਮਿਲੀਅਨ। ਸੋ $2 ਮਿਲੀਅਨ ਦੇ ਲਈ ਤੁਸੀਂ ਆਪਣੇ EMPLOYEE ਦੇ ਲਈ ਜਿਹੜਾ ਆ ਉਹ ਗੋਲਡ ਕਾਰਡ ਲੈ ਸਕਦੇ। ਹੁਣ $2 ਮਿਲੀਅਨ ਦੇ ਕੇ ਤੇ ਬਾਅਦ ਚ ਬੰਦੇ ਨੂੰ ਗ੍ਰੀਨ ਕਾਰਡ ਮਿਲ ਗਿਆ, ਤੇ ਬਾਅਦ ਚ ਕੰਪਨੀ ਨੂੰ ਕਹੇ ਸਤਿ ਸ੍ਰੀ ਅਕਾਲ, ਫਿਰ ਕੌਣ ਜ਼ਿੰਮੇਵਾਰ? ਸੋ ਪਤਾ ਨਹੀਂ ਉਹ ਕਰੂਗਾ ਕਿ ਨਹੀਂ। ਪਰ ਟਰੰਪ ਗੋਲਡ ਕਾਰਡ ਉਹਦੀਆਂ ਐਪਲੀਕੇਸ਼ਨਸ ਸ਼ੁਰੂ ਕਰ ਦਿੱਤੀਆਂ ਗਈਆਂ। $15,000 ਨਾਨ ਰਿਫੰਡੇਬਲ ਫੀਸ, ਵੈਟਿੰਗ ਦੇ ਵਿੱਚ ਜੇ ਹਰੀ ਝੰਡੀ ਮਿਲਦੀ ਆ ਤੇ $1 ਮਿਲੀਅਨ ਦੀ ਜਿਹੜੀ ਭੇਂਟ ਆ ਉਹ ਤੁਸੀਂ ਅਮਰੀਕਾ ਨੂੰ ਦਿਓ, ਤਾਂ ਫਿਰ ਤੁਸੀਂ ਜਿਹੜੇ ਲਾਫੁਲ ਪਰਮਾਨੈਂਟ ਰੈਜ਼ੀਡੈਂਟ ਇੱਥੇ ਬਣ ਸਕਦੇ ਆ। ਤੇ ਇੱਧਰ ਇੱਕ ਪਲੈਟੀਨਮ ਕਾਰਡ ਵੀ ਜਿਹੜਾ ਉਹ ਬਣਨ ਜਾ ਰਿਹਾ ਆ। ਜਿਹੜੇ ਫੋਰਨ ਨੈਸ਼ਨਲਸ ਆ ਜਿਹੜੇ ਅਮਰੀਕਾ ਦੇ ਵਿੱਚ ਰਹਿਣਾ ਚਾਹੁੰਦੇ ਨੇ 270 ਦਿਨਾਂ ਦੇ ਲਈ ਵਿਦਆਊਟ ਐਨੀ ਟੈਕਸਿਸ, ਜਿਹੜੀਆਂ ਬਾਹਰਲੇ ਮੁਲਕਾਂ ਦੇ ਵਿੱਚ ਉਹਨਾਂ ਨੇ ਇਨਕਮ ਅਰਨ ਕੀਤੀ ਆ, ਉਹਦੇ ਲਈ ਵੀ ਕਹਿੰਦੇ ਵੀ ਜਲਦ ਪ੍ਰੋਗਰਾਮ ਆ ਰਿਹਾ ਆ। ਉਹਦੇ ਵਿੱਚ $5 ਮਿਲੀਅਨ ਜਿਹੜੀ ਆ ਉਸ ਕਾਰਡ ਦੀ, ਪਲੈਟੀਨਮ ਕਾਰਡ ਦੀ ਜਿਹੜੀ ਉਹ ਕੀਮਤ ਜਿਹੜੀ ਇਸ ਦੇ ਵਿੱਚ ਰਹੇਗੀ। ਸੋ ਕਈ ਜਿਹੜੇ ਇਮੀਗ੍ਰੈਂਟ ਐਡਵੋਕੇਟ ਤੇ ਕਈ ਜਿਹੜੇ ਡੈਮੋਕ੍ਰੇਟ ਆ ਉਹਨਾਂ ਨੇ ਇਸ ਪ੍ਰੋਗਰਾਮ ਦਾ ਵਿਰੋਧ ਕੀਤਾ, ਕਹਿੰਦੇ ਵੀ ਇਹਦੇ ਨਾਲ ਸਿਰਫ ਅਮੀਰ ਲੋਕਾਂ ਨੂੰ ਹੀ ਇੱਕ ਰਾਹ ਜਿਹੜਾ ਆ ਉਹ ਤੁਸੀਂ ਦੇ ਰਹੇ ਆ, ਇਨਸੈਂਟੀਵਾਈਜ਼ ਕਰ ਰਹੇ ਆ, ਪ੍ਰਾਇੋਰਟਾਈਜ਼ ਜਿਹੜਾ ਉਹ ਕਰ ਰਹੇ ਆ। ਕਹਿੰਦੇ ਵੀ ਇਹ ਜਿਹੜਾ ਅਨਫੇਅਰ ਹੈਗਾ ਆ। ਜੇ ਆਲਰੇਡੀ ਦੱਸਦੇ ਜਾਈਏ ਇੱਥੇ ਜਿਹੜੇ ਇਨਵੈਸਟਮੈਂਟ ਵੀਜ਼ੇ ਵਾਲਾ ਪਹਿਲਾਂ ਹੀ $1 ਮਿਲੀਅਨ ਵਾਲੀ ਇੱਕ ਆਪਸ਼ਨ ਹੈਗੀ ਆ, ਪਰ ਹੁਣ ਇਹਦੇ ਨਾਲ ਕਹਿੰਦੇ ਵੀ ਸਿੱਧਾ ਹੀ ਤੁਹਾਨੂੰ ਪਰਮਾਨੈਂਟ ਰੈਜ਼ੀਡੈਂਸੀ ਜਿਹੜੀ ਉਹ ਟਰੰਪ ਗੋਲਡ ਕਾਰਡ ਦੇ ਨਾਲ ਮਿਲ ਸਕਦੀ ਆ $1 ਮਿਲੀਅਨ ਦੀ ਲਾਗਤ ਦੇ ਨਾਲ। ਜੀ। ਸੋ ਅਗਲੀ ਜਿਹੜੀ ਖਬਰ ਹੈ ਜੀ ਉਹ ਆ ਰਹੀ ਹੈ। ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਹੈ, ਤੇ ਜਾਂਦੇ ਜਾਂਦੇ ਆਪਾਂ ਮਾਰਕੀਟਸ ਦਾ ਜਿਹੜਾ ਹਾਲ ਮਾਫੀ ਚਾਹੁੰਦਾ ਵਿੱਚ ਆਪਾਂ ਜਿਹੜਾ ਉਹ ਹੁਣ ਇਜਾਜ਼ਤ ਲੈਂਦੇ ਆ। ਤੇ ਜਾਂਦੇ ਜਾਂਦੇ ਮਾਰਕੀਟਸ ਦੇ ਵਿੱਚ ਦੱਸੀਏ, ਡਾਓ ਜੋਨ 400 ਤੇ 97 ਪੁਆਇੰਟ ਵੱਧ ਕੇ 48,058 ਤੇ ਬੰਦ ਹੋਇਆ। S&P 46 ਪੁਆਇੰਟ ਵੱਧ ਕੇ 6887, ਨੈਸਡੈਕ 78 ਪੁਆਇੰਟ ਵੱਧ ਕੇ 23,654 ਦੇ ਉੱਤੇ। ਸੋਨੇ ਦਾ ਭਾਅ $4200 ਤੇ $66 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $59 ਪ੍ਰਤੀ ਬੈਰਲ। 10 ਈਅਰ ਯੀਲਡ 4.14%। ਕ੍ਰਿਪਟੋ ਕਰੰਸੀਜ਼ ਬਿਟਕੋਇਨ 91,114, ਇਥੀਰੀਅਮ 3200 ਤੇ $72 ਦੇ ਬਰਾਬਰ ਚੱਲ ਰਿਹਾ ਆ। ਜਿਸ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ $1 ਦੀ ਕੀਮਤ ਕੈਨੇਡਾ ਦੇ $1 ਤੇ 38 ਸੈਂਟ ਦੇ ਬਰਾਬਰ,
ਇੰਡੀਆ ਦੇ 99 ਰੁਪਏ ਤੇ 86 ਪੈਸਿਆਂ ਦੇ ਬਰਾਬਰ ਤੇ ਪਾਕਿਸਤਾਨ ਦੇ 281 ਰੁਪਏ ਤੇ 23 ਪੈਸਿਆਂ ਦੇ ਬਰਾਬਰ ਰਹੀ ਹੈ ਜੀ। ਇੱਥੇ ਲੈਣੇ ਇਜਾਜ਼ਤ ਮੇਰੇ ਰਾਜਕਨਵੀਰ ਸਿੰਘ ਤੇ ਵੱਲੋਂ ਪ੍ਰਵੀਨ ਸ਼ਰਮਾ ਵੱਲੋਂ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US USA।